जी का खालसा वाहिगुरू जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ। ਕੁਝ ਸਮਾਂ ਪਹਿਲਾਂ ਸਹਾਨਪੁਰ ਵਿੱਚ ਹਿੰਸਕ ਫਸਾਦ ਹੋਏ ਜਿਸ ਵਿੱਚ 3 ਵਿਅਕਤੀ ਮਾਰੇ ਗਏ, 20 ਤੋਂ ਜ਼ਿਆਦਾ ਜ਼ਖਮੀ ਹੋਏ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਤਬਾਹ ਹੋਈ। ਇਸ ਫਿਰਕੋ ਹਿੰਸਾ ਨੂੰ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਫਸਾਦ ਦਾ ਨਾਮ ਦਿੱਤਾ ਗਿਆ। ਪੰਥਕ ਧਿਰਾਂ ਵੱਲੋਂ ਉਦੋਂ ਵੀ ਇਸ ਸੰਬੰਧੀ ਸ਼ੱਕ ਦੀ ਸੂਈ ਬੀਜੇਪੀ ਵੱਲ ਕੀਤੀ ਜਾ ਰਹੀ ਸੀ, ਪਰ ਮੀਡੀਆ ਵੱਲੋਂ ਇਸ ਸੰਬੰਧੀ ਕੋਈ ਨਿਰਪੱਖ ਜਾਂਚ ਨਹੀਂ ਕੀਤੀ ਗਈ। ਹੁਣ यूपी सरकार वालों इस मामले की पड़ताल लिए बनाई गई 5 मैंबरी कमेटी वालों इस फिरको हिंसा लई सहानपुर नाल संबंधित बीजेपी मैंबर पार्लीमेंट नूं मुख तौर ते दोषी ऐलानिया है अते डिस्ट्रिक्ट एडमिनिस्ट्रेशन नूं भी इस दा जिम्मेवार ठहराया है। ਵਿਊਅਰਸ, ਅੱਜ ਅਸੀਂ ਇਸ ਮੁੱਦੇ ਸੰਬੰਧੀ ਅਤੇ ਹੋਰ ਵੱਖ-ਵੱਖ ਪੰਥਕ ਧਿਰ ਰਾਸ਼ਟਰ ਮੁੱਦਿਆਂ ਸੰਬੰਧੀ 2 ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਰੋਜ਼ਾਨਾ ਪਹਿਰੇਦਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਨੂੰ ਜਗਰਾਵਾਂ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤੁਸੀਂ ਯੂਪੀ ਸਰਕਾਰ ਦੀ ਸਹਾਨਪੁਰ ਦੰਗਿਆਂ ਸੰਬੰਧੀ ਜਾਂਚ ਰਿਪੋਰਟ ਬਾਰੇ ਅੱਜ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? देखो जी, जांच रिपोर्ट है जी वही आई है जिहदे बारे शंके प्रगटाए जा रहे सी। जेड़ा सोच ते मिशन जिहड़ी इस देश दी भगवा ब्रिगेड आ जिस सोच ते मिशन नूं लैके चल रही है, बिल्कुल ओदे अनुकूल ही वो जिहड़ी जांच रिपोर्ट आ वो आई आ। असीं शुरू तो ये कहते आ रहे सीगे, ये शंका भी प्रगटाया जा रहा सी कि देश दियां घट गिणतियां नूं हड़पण दे लई संघ परिवार दा भगवा ब्रिगेड दा जिहड़ा एजेंडा है, पहला वो घट गिणतियां विच फुट पा के उन्हां नूं आपस विच लड़ाउणा चाहुंदियां ने, उन्हां नूं कमजोर करना चाहुंदियां ने, उन्हां च दहशत पैदा करके उन्हां नूं हड़पणा चाहुंदियां ने। हुण जदों संघ मुखी मोहन भागवत ने बिल्कुल साफ कह दिता कि हुण साडा हाजमा ठीक है, पहला साडा हाजमा खराब सी, हुण साडा हाजमा ठीक है। हुण असीं देश दियां घट गिणतियां नूं हजम करन, उन्हां नूं निगलण लई पूरी तरह तैयार आ। उन्हां ने बिल्कुल साफ क्लीयर कट ये गल कहती आ। सो जो सहारनपुर दे दंगियां दी रिपोर्ट आई आ ਉਹਦੇ ਵਿੱਚ ਭਾਜਪਾ ਦਾ ਜਿਹੜਾ ਉੱਥੋਂ ਦਾ MP ਆ ਰਾਘਵ ਲਖਨਪਾਲ, ਉਹਦਾ ਮੁੱਖ ਰੋਲ ਆ ਜਿਹੜਾ ਉਹ ਸਾਹਮਣੇ ਆਇਆ। ਉਹਨੇ ਕਿਸ ਤਰ੍ਹਾਂ ਭੜਕਾ ਕੇ, ਕਿਸ ਤਰ੍ਹਾਂ ਸਾਜ਼ਿਸ਼ ਰਚ ਕੇ ਜਿਹੜੀ ਭੀੜ ਆ ਉਹ ਇਕੱਠੀ ਕੀਤੀ ਅਤੇ ਭੀੜ ਤੋਂ ਸਿੱਖਾਂ ਦੀਆਂ ਦੁਕਾਨਾਂ ਤੇ ਗੁਰਦੁਆਰਾ ਸਾਹਿਬ ਤੇ ਹਮਲਾ ਕਰਵਾਇਆ ਗਿਆ। ਇਹ ਬਿਲਕੁਲ ਗੱਲ ਹੈ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਇਹ ਸਿਰਫ ਤੇ ਸਿਰਫ ਸੰਘ ਪਰਿਵਾਰ ਦੀ, ਭਾਜਪਾ ਪਰਿਵਾਰ ਦੀ ਗਿਣੀ ਮਿੱਥੀ ਸਾਜ਼ਿਸ਼ ਆ ਕਿ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਆਪੋ ਵਿੱਚ ਲੜਾਉਣਾ, ਉਹਨਾਂ ਵਿੱਚ ਫਿਰਕੂ ਨਫ਼ਰਤ ਪੈਦਾ ਕਰਨੀਆਂ, ਉਹਨਾਂ ਨੂੰ ਇੱਕ ਫਰੰਟ ਤੇ ਇਕੱਠਾ ਨਹੀਂ ਹੋਣ ਦੇਣਾ। ਸੋ ਉਹਦਾ ਸਿੱਟਾ, ਉਹਦਾ ਨਤੀਜਾ ਸਾਡੇ ਸਾਹਮਣੇ ਆ। ਜੀ ਬਿਲਕੁਲ ਬਿਲकुल ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਬਾਕੀ ਮੁੱਦਿਆਂ ਵੱਲ ਵੀ ਜਾਣੇ। ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਖਤਰਨਾਕ ਕਾਤਲ ਪਿੰਕੀ ਕੈਟ ਨੂੰ ਉਮਰ ਕੈਦ ਪੂਰੀ ਹੋਣ ਤੋਂ ਪਹਿਲਾਂ ਹੀ ਗੁੱਡ ਕੰਡਕਟ ਦੇ ਹਵਾਲੇ ਨਾਲ ਰਿਲੀਜ਼ ਕਰ ਦਿੱਤਾ ਹੈ, ਜਦੋਂ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ 18 ਸਾਲ ਕੈਦ ਕਰ ਚੁੱਕੇ ਉਮਰ ਕੈਦੀਆਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਬਾਦਲ ਸਰਕਾਰ ਦੀ ਅਸੀਂ ਬਾਰ-ਬਾਰ ਇਸ ਗੱਲ ਤੋਂ ਆਲੋਚਨਾ ਕਰਦੇ ਹਾਂ ਕਿ ਉਹ ਸਿੱਖ ਮੁੱਦਿਆਂ ਤੇ ਹਮੇਸ਼ਾ ਸਿੱਖ ਦੁਸ਼ਮਣ ਵਤੀਰਾ ਜਿਹੜਾ ਉਹ ਧਾਰਨ ਕਰਦੀ ਆ। ਉਹ ਅੱਜ ਨਵੀਂ ਗੱਲ ਨਹੀਂ ਹੈ, ਉਹ ਨਿਰੰਤਰ ਆਪਣਾ ਜਿਹੜਾ ਸਿੱਖ ਵਿਰੋਧੀ ਉਹਦਾ ਚਿਹਰਾ ਵਾ ਉਹ ਨੰਗਾ ਹੁੰਦਾ ਜਾ ਰਿਹਾ। ਉਹ ਨਿਰੰਤਰ ਸਿੱਖਾਂ ਨੂੰ ਪੰਜਾਬ ਦੀ ਧਰਤੀ ਤੋਂ ਖਤਮ ਕਰਨ ਲਈ ਜੋ ਕੁਝ ਵੀ ਸੰਘ ਪਰਿਵਾਰ ਦਾ ਜਿਹੜਾ ਕੁਹਾੜਾ ਵਾ ਉਹਦਾ ਦਸਤਾ ਬਣ ਕੇ ਹਮੇਸ਼ਾ ਕੰਮ ਕਰਦੀ ਆ ਰਹੀ ਆ ਤੇ ਹੁਣ ਵੀ ਕਰਦੀ ਜਾ ਰਹੀ ਆ। ਸੋ ਉਹ ਕੈਟ ਪੈਂਕੀ, ਗੁਰਮੀਤ ਸਿੰਘ ਪੈਂਕੀ, ਜਿਹਨੇ ਸਿੱਖ ਨੌਜਵਾਨਾਂ ਦਾ ਕਤਲੇਆਮ, ਕਾਣ ਕਤਲੇਆਮ ਕਰਵਾਇਆ, ਕੈਦ ਤੋਂ ਉਹਨੂੰ ਇਹਨਾਂ ਨੇ ਥਾਣੇਦਾਰ ਬਣਾਇਆ ਤੇ ਅੱਜ ਜਿਹੜਾ ਪੰਜਾਬ ਪੁਲਿਸ ਦਾ ਮੁਖੀ ਆ ਸੁਮੇਧ ਸੈਣੀ, ਉਹ ਉਹਦਾ ਬਿਲਕੁਲ ਚਹੇਤਾ। ਸੋ ਉਸ ਵਿਅਕਤੀ ਨੂੰ ਸਿਰਫ ਸੁਮੇਧ ਸੈਣੀ ਦਾ ਚਹੇਤਾ ਹੋਣ ਕਾਰਨ ਉਹ ਨਿਯਮਾਂ ਨੂੰ ਸਿੱਕੇ ਟੰਗ ਕੇ ਉਹਦੀ ਰਿਹਾਈ ਆ ਜਿਹੜੀ ਕਰਾ ਦਿੱਤੀ। ਸ਼ਰੇਆਮ ਇੱਕ ਵਿਅਕਤੀ ਨੂੰ ਸਿਰਫ ਇਸ ਗੱਲ ਲਈ ਗੋਲੀ ਮਾਰ ਕੇ ਮਾਰ ਦੇਣਾ ਕਿ ਉਹਨੇ ਸ਼ਰਾਬ ਪੀਂਦਿਆਂ ਨੂੰ ਰਾਹ ਮੰਗਿਆ। ਸ਼ਰਾਬ ਪੀਂਦਿਆਂ ਤੋਂ ਰਾਹ ਮੰਗਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਮਾਰ ਦੇਣ ਵਾਲੇ ਵਿਅਕਤੀ ਨੂੰ ਨਿਯਮਾਂ ਨੂੰ ਸਿੱਕੇ ਟੰਗ ਕੇ ਉਹਨੂੰ ਉਹਦੀ ਜਿਹੜੀ ਰਿਹਾਈ ਕੀਤੀ ਗਈ ਆ। ਤੇ ਅੱਜ ਜਦੋਂ ਸਿੱਖ ਕੌਮ ਦੇ ਵਿੱਚ ਇਹਦੇ ਬਾਰੇ ਗੁੱਸਾ ਵੀ ਆ, ਰੋਸ ਵੀ ਆ, ਤਾਂ ਬਜਾਏ ਇਸ ਗੱਲ ਦੇ ਕਿ ਪੰਜਾਬ ਸਰਕਾਰ ਜਿਹੜਾ ਆਪਣਾ ਇਹ ਫੈਸਲਾ ਉਹਦੇ ਤੇ ਰਿਵਿਊ ਕਰਦੀ, ਸਪਸ਼ਟੀਕਰਨ ਦਿੱਤੇ ਜਾ ਰਹੇ ਨੇ ਕਿ ਜੋ ਕੁਝ ਹੋਇਆ ਉਹ ਨਿਯਮਾਂ ਦੇ ਤਹਿਤ ਹੋਇਆ।
ਸੋ ਜੇ ਪਿੰਕੀ ਲਈ ਇਹ ਨਿਯਮ ਨੇ ਕਿ ਉਹਦੀ ਉਮਰ ਕੈਦ ਆ ਜਿਹੜੀ ਉਹ 7 ਸਾਲ ਦੇ ਵਿੱਚ ਖਤਮ ਕੀਤੀ ਜਾ ਸਕਦੀ ਆ, ਤੇ ਸਾਡੇ ਉਹ ਸਿੱਖ ਨੌਜਵਾਨ ਜਿਹੜੇ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਛੱਡ ਰਹੇ ਨੇ, ਉਹਨਾਂ ਦੀ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ, ਜਿਨ੍ਹਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਆ। ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਬਾਬਤ ਜਦੋਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਬਦਲਣ ਬਾਬਤ ਰਿਪੋਰਟ ਮੰਗੀ ਗਈ ਸੀ ਤਾਂ ਇਸੇ ਪੰਜਾਬ ਸਰਕਾਰ ਨੇ, ਇਸੇ ਬਾਦਲ ਸਰਕਾਰ ਨੇ ਐਫੀਡੇਵਿਟ ਦਿੱਤਾ ਸੀ ਕਿ ਪ੍ਰੋਫੈਸਰ ਭੁੱਲਰ ਖਤਰਨਾਕ ਅੱਤਵਾਦੀ ਆ, ਉਹਨੂੰ ਜੇ ਪੰਜਾਬ ਦੀ ਜੇਲ੍ਹ ਵਿੱਚ ਬਦਲਿਆ ਗਿਆ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਨੇ। ਇਹੀ ਬਾਦਲ ਸਰਕਾਰ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਬਾਰੇ ਜਿਹੜੀ ਜਾਂਚ ਆਈ ਆ, ਰਿਪੋਰਟ ਦੇਣ ਲਈ ਕਿਹਾ ਗਿਆ, ਉਹ ਬਿਨਾਂ ਕਿਸੇ ਕਮੈਂਟ ਤੋਂ, ਬਿਨਾਂ ਕਿਸੇ ਟਿੱਪਣੀ ਤੋਂ ਵਾਪਸ ਭੇਜ ਦਿੱਤੀ ਆ। ਬਾਦਲ ਸਰਕਾਰ ਦਾ ਇੱਕ ਪਾਸੇ ਜਿਹੜੇ ਸਿੱਖ ਨੌਜਵਾਨ ਨੇ, ਜਿਹੜੇ ਸੰਘਰਸ਼ਸ਼ੀਲ ਨੌਜਵਾਨ ਨੇ, ਉਹਨਾਂ ਪ੍ਰਤੀ ਉਹਨਾਂ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਉਹਨਾਂ ਦੀਆਂ ਜ਼ਿੰਦਗੀਆਂ ਲੰਘਾਉਣ ਬਾਰੇ ਵਤੀਰਾ ਵਾ, ਤੇ ਦੂਸਰੇ ਪਾਸੇ ਉਹ ਕੈਦ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ, ਘਾਣ ਕੀਤਾ ਵਾ, ਉਹਨਾਂ ਨੂੰ ਇਸ ਤਰ੍ਹਾਂ ਦੀਆਂ ਰਹਿਤਾਂ ਦੇਣ ਦਾ। ਸੋ ਇਹ ਦੋਗਲਾ ਚਿਹਰਾ ਜਿਹੜਾ ਉਹ ਬਾਦਲ ਸਰਕਾਰ ਦਾ ਅੱਜ ਵੀ ਅਨੇਕਾਂ ਵਾਰ ਸਾਡੇ ਸਾਹਮਣੇ ਆ ਚੁੱਕਾ ਵਾ। ਤੇ ਇੱਕ ਵਾਰ ਫਿਰ ਕਈ ਪਿੰਕੀ ਵਾਲੇ ਮਾਮਲੇ ਤੇ ਹਾਲਾਂਕਿ ਉਸ ਰੂਪ ਦਾ ਮੈਂ ਸਮਝਦਾ ਕਿ ਸਾਨੂੰ ਰੋਹ ਤੇ ਰੋਜ਼ ਦਾ ਪ੍ਰਗਟਾਵਾ ਕੌਮ ਨੂੰ ਕਰਨਾ ਚਾਹੀਦਾ ਕਿ ਬਾਦਲ ਸਰਕਾਰ ਆ ਜਿਹੜੀ ਉਹ ਸਿੱਖਾਂ ਦੇ ਕਾਤਲਾਂ ਦੀ ਪਿੱਠ ਤੇ ਆ ਕੇ ਖੜ ਗਈ ਆ। ਬਾਦਲ ਤੋਂ ਜਿਸ ਤਰ੍ਹਾਂ ਮੰਗ ਉੱਠੀ ਆ ਕਿ ਉਹ ਤੋਂ ਜੋ ਅਕਾਲ ਤਖਤ ਨੇ ਪੰਥ ਰਤਨ ਜਾਂ ਫਖਰੇ ਕੌਮ ਦਾ ਬਾੜ ਦਿੱਤਾ ਉਹ ਵਾਪਸ ਲੈ ਜਾਣਾ ਚਾਹੀਦਾ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਪਿਛਲੇ ਦਿਨੀ ਈਸਰੂ ਵਿਖੇ ਇੱਕ ਬੇਰੁਜ਼ਗਾਰ ਨੌਜਵਾਨ ਨੇ ਬਾਦਲ ਵੱਲ ਪ੍ਰੋਟੈਸਟ ਵਜੋਂ ਜੁੱਤੀ ਘੁਮਾ ਕੇ ਮਾਰੀ ਸੀ, ਇਸ ਕੇਸ ਨੂੰ ਬਾਦਲ ਦਲੀਆਂ ਵੱਲੋਂ ਬੜੀ ਵੱਡੀ ਸਾਜ਼ਿਸ਼ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਨੌਜਵਾਨ ਦੀ ਪਤਨੀ ਨੇ ਮੀਡੀਆ ਕਾਨਫਰੰਸ ਵਿੱਚ ਇਹ ਖਦਸ਼ਾ ਜ਼ਾਹਿਰ ਕੀਤਾ ਕਿ ਉਸਦੇ ਪਤੀ ਨੂੰ ਪੁਲਿਸ ਹਿਰਾਸਤ ਵਿੱਚ ਜਾਨੋਂ ਵੀ ਮਾਰਿਆ ਜਾ ਸਕਦਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੋਈ ਜਿਹੜਾ ਕੁਝ ਈਸਰੂ ਕਾਨਫਰੰਸ ਵਾਪਰਿਆ ਉਹ ਮੁੱਢਲੇ ਰੂਪ ਦੇ ਵਿੱਚ ਬਾਦਲ ਸਰਕਾਰ ਪ੍ਰਤੀ ਪੰਜਾਬ ਦੇ ਲੋਕਾਂ ਦਾ, ਚਾਹੇ ਉਹਦੇ ਵਿੱਚ ਸਿੱਖ ਸ਼ਾਮਲ ਨੇ, ਚਾਹੇ ਦੂਸਰੀਆਂ ਵੀ ਕੌਮਾਂ ਦੇ ਲੋਕ ਨੇ ਜਿਹੜੇ ਪੰਜਾਬ ਵਿੱਚ ਰਹੇ ਨੇ, ਕਿ ਪੰਜਾਬ ਦੇ ਵਿੱਚ ਆਰਥਿਕ ਸਥਿਤੀ ਆ ਜਿਹੜੀ ਉਹ ਡਾਮਾਡੋਲ ਆ, ਜੀਵਨ ਦੀਆਂ ਜਿਹੜੀਆਂ ਰੋਜ਼ਾਨਾ ਲੋੜਾਂ ਨੇ ਉਹ ਜਿਹੜੀਆਂ ਬੜੀਆਂ ਮੁਸ਼ਕਲ ਹੋ ਰਹੀਆਂ ਨੇ, ਬੇਰੁਜ਼ਗਾਰੀ ਦਿਨੋਂ ਦਿਨ ਵੱਧ ਰਹੀ ਆ, ਤੇ ਜਿਹੜੇ ਲੋਕ ਹੱਕ ਮੰਗਦੇ ਨੇ, ਚਾਹੇ ਉਹ ਰੁਜ਼ਗਾਰ ਦਾ ਹੱਕ ਮੰਗਦੇ ਨੇ, ਚਾਹੇ ਸਿਹਤ ਸਹੂਲਤਾਂ ਦਾ ਹੱਕ ਮੰਗਦੇ ਨੇ, ਚਾਹੇ ਹੋਰ ਕਿਸੇ ਤਰ੍ਹਾਂ ਦਾ ਆਪਣਾ ਹੱਕ ਮੰਗਦੇ ਨੇ, ਜਿਸ ਤਰ੍ਹਾਂ ਉਹਨਾਂ ਤੇ ਜ਼ੁਲਮ ਤੇ ਤਸ਼ੱਦਦ ਕੀਤਾ ਜਾ ਰਿਹਾ, ਉਹਦੇ ਕਾਰਨ ਪੰਜਾਬ ਦੇ ਲੋਕਾਂ ਵਿੱਚ ਇਸ ਸਰਕਾਰ ਪ੍ਰਤੀ ਗੁੱਸਾ ਜਿਹੜਾ ਉਹ ਨੱਕੋ ਨੱਕ ਭਰ ਚੁੱਕਾ। ਈਸਰੂ ਕਾਨਫਰੰਸ ਤੇ ਜਿਹੜੀ ਉਸ ਨੌਜਵਾਨ ਨੇ ਬਾਦਲ ਵੱਲ ਜੁੱਤੀ ਛੁੱਟੀ ਆ, ਉਹ ਸਿਰਫ ਤੇ ਸਿਰਫ ਉਸ ਗੁੱਸੇ ਦਾ, ਉਸ ਰੋਹ ਦਾ, ਉਸ ਰੋਸ ਦਾ ਪ੍ਰਗਟਾਵਾ ਜਿਹੜਾ ਪੰਜਾਬ ਦੇ ਲੋਕਾਂ 'ਚ ਬਾਦਲ ਸਰਕਾਰ ਪ੍ਰਤੀ ਆ। ਬਾਦਲ ਸਰਕਾਰ ਨੇ ਬੇਸ਼ੱਕ ਉਸ ਘਟਨਾ ਦਾ ਰਾਜਨੀਤੀਕਰਨ ਕਰਕੇ ਉਹਨੂੰ ਆਪ ਪਾਰਟੀ ਨਾਲ ਜੋੜ ਦਿੱਤਾ, ਪਰੰਤੂ ਮੈਂ ਸਮਝਦਾ ਕਿ ਇਹ ਟੋਟਲ ਤੇ ਟੋਟਲ ਲੋਕਾਂ ਦਾ ਪੰਜਾਬ ਦੀ ਬਾਦਲ ਸਰਕਾਰ ਪ੍ਰਤੀ ਜਿਹੜਾ ਰੋਸ ਤੇ ਗੁੱਸੇ ਦਾ ਪ੍ਰਗਟਾਵਾ ਸਿਰਫ ਉਹ ਆ। ਤੇ ਹੁਣ ਉਸ ਦੇ ਰਾਜਨੀਤੀਕਰਨ ਦੇ ਲਈ ਜਿਸ ਤਰ੍ਹਾਂ ਉਸ ਵਿਅਕਤੀ ਨੂੰ ਉਲਝਾਇਆ ਜਾ ਰਿਹਾ ਵਾ, ਸੋ ਇਹ ਸਾਡੇ ਸਾਹਮਣੇ ਆ। ਜਿਸ ਤਰ੍ਹਾਂ ਦਾ ਉਹਨਾਂ ਦੀ ਪਤਨੀ ਵੱਲੋਂ ਵੀ ਪ੍ਰਗਟਾਵਾ ਕੀਤਾ ਗਿਆ ਕਿ ਉਹ ਜਿਸ ਤਰ੍ਹਾਂ ਦੀਆਂ ਧਾਰਾਵਾਂ ਉਹਦੇ ਤੇ ਲਗਾਤਾਰ ਨਿਰੰਤਰ ਲਾਈਆਂ ਜਾ ਰਹੀਆਂ ਨੇ, ਉਹਦੇ ਸਾਥੀਆਂ ਨੂੰ ਚੁੱਕਿਆ ਜਾ ਰਿਹਾ, ਇੱਥੋਂ ਤੱਕ ਕਿ ਇੱਕ ਧਨੌਲਾ ਪਿੰਡ ਦਾ ਅੰਗਹੀਣ ਵਿਅਕਤੀ ਆ ਜਿਹੜਾ ਉਹਨੂੰ ਵੀ ਉੱਥੋਂ ਖੰਨੇ ਦੀ ਪੁਲਿਸ ਆ ਜਿਹੜੀ ਉਹਦੇ ਪਿੰਡ ਤੋਂ ਚੱਕ ਕੇ ਲੈ ਆਈ ਆ। ਸੋ ਇੱਕ ਜ਼ੁਲਮ ਤੇ ਤਸ਼ੱਦਦ ਦਾ ਦੌਰ ਆ ਜਿਹੜਾ ਇਸ ਘਟਨਾ ਨੂੰ ਲੈ ਕੇ ਆਪਣੀ ਹਉਮੈ ਦਾ ਪ੍ਰਗਟਾਵਾ ਕਰਨ ਲਈ ਸਰਕਾਰ ਵੱਲੋਂ ਚਲਾਇਆ ਜਾ ਰਿਹਾ। ਜੀ ਬਿਲਕੁਲ। ਤੇ ਵੀਰ ਜੀ, ਹੁਣ ਅਸੀਂ ਬਾਕੀ ਭਾਰਤ ਦੇ ਮੁੱਦਿਆਂ ਵੱਲ ਵੀ ਆਨੇ, ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਵਿਚਕਾਰ ਇਸਲਾਮਾਬਾਦ ਵਿੱਚ ਹੋਣ ਵਾਲੀ ਗੱਲਬਾਤ ਨੂੰ ਭਾਰਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ, ਇਸ ਦੇ ਕੀ ਪ੍ਰਭਾਵ ਹੋਣਗੇ? ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਜਿਸ ਤਰ੍ਹਾਂ ਸ਼ੁਰੂ ਤੋਂ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਜਿਹੜੀ ਇਹ ਸੰਘ ਪਰਿਵਾਰ ਦੀ ਸਰਕਾਰ ਆ, ਮੋਦੀ ਦੀ ਸਰਕਾਰ ਆ, ਇਹਦਾ ਇੱਕੋ ਇੱਕ ਏਜੰਡਾ ਵਾ ਜਿਹੜਾ ਕਿ ਹਿੰਦੁਸਤਾਨ ਹਿੰਦੀ ਵਾਲਾ ਜਿਹੜਾ ਹਿੰਦੂਕਰਨ ਕਰਨ ਵਾਲਾ ਏਜੰਡਾ ਜਿਹੜਾ ਇਹਦੀ ਸਿਰਫ ਤੇ ਸਿਰਫ ਇੱਕੋ ਸੋਚ ਹੈ। ਸੋ ਜਦੋਂ ਵੀ ਕੋਈ ਚੋਣਾਂ ਇਸ ਦੇਸ਼ ਤੇ ਹੋਣਗੀਆਂ, ਚਾਹੇ ਉਹ ਕਿਸੇ ਸੂਬੇ ਦੀਆਂ ਚੋਣਾਂ ਹੋਣ, ਚਾਹੇ ਅਗਲੀ ਜਿਹੜੀ ਲੋਕ ਸਭਾ ਚੋਣਾਂ ਹੋਣੀਆਂ ਨੇ, ਕਿ ਇਹਨਾਂ ਦਾ ਇੱਕੋ ਇੱਕ ਮੁੱਦਾ ਹੋਣਾ ਕਿ ਸਿਰਫ ਤੇ ਸਿਰਫ ਪਾਕਿਸਤਾਨ ਨੂੰ ਨਿਸ਼ਾਨਾ ਬਣਾ ਕੇ ਦੇਸ਼ ਦੇ ਜਿਹੜੇ ਹਿੰਦੂ ਵਰਗ ਆ, ਜਿਹੜਾ ਹਿੰਦੂ ਬਹੁ ਗਿਣਤੀ ਆ, ਉਹਦੀਆਂ ਭਾਵਨਾਵਾਂ ਨੂੰ ਭੜਕਾ ਕੇ ਉਹਦਾ ਲਾਹਾ ਲੈਣਾ। ਹੁਣ ਭਵਿੱਖ ਦੇ ਵਿੱਚ ਜਿਹੜੀਆਂ 3 ਸੂਬਿਆਂ ਦੀਆਂ ਚੋਣਾਂ ਨੇ ਜਿਹੜੀਆਂ, ਕਿਉਂਕਿ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਆ ਉਹ ਪੂਰੀ ਬੁਰੀ ਤਰ੍ਹਾਂ ਫੇਲ ਹੋਈ ਆ, ਮਹਿੰਗਾਈ, ਭ੍ਰਿਸ਼ਟਾਚਾਰ ਜਾਂ ਜਿਸ ਤਰ੍ਹਾਂ ਦੀ ਸਮੱਸਿਆਵਾਂ ਸੀ ਉਹ ਲਗਾਤਾਰ ਨਿਰੰਤਰ ਛਾਲਾ ਮਾਰ ਕੇ ਵੱਧਦੀਆਂ ਜਾ ਰਹੀਆਂ ਨੇ। ਆਮ ਲੋਕਾਂ ਦਾ ਭਰੋਸਾ ਹੈ ਜਿਹੜਾ ਚੰਗੇ ਦਿਨ ਆਉਣ ਵਾਲਾ ਉਹ ਪੂਰੀ ਤਰ੍ਹਾਂ ਮੋਦੀ ਸਰਕਾਰ ਤੋਂ ਟੁੱਟ ਚੁੱਕਾ। ਦੂਸਰਾ ਜਿਹੜਾ ਇਹਨਾਂ ਦਾ ਹਿੰਦੂਕਰਨ ਦਾ ਏਜੰਡਾ, ਉਸ ਨੂੰ ਉਭਾਰਨ ਦੇ ਲਈ ਜਿਹੜੇ ਹਿੰਦੂ ਬਹੁ ਗਿਣਤੀ ਆ ਉਹਨਾਂ ਦੇ ਜਜ਼ਬਿਆਂ ਦਾ ਲਾਹਾ ਲੈਣ ਦੇ ਲਈ ਇਹ ਜਿਹੜੀ ਪਾਕਿਸਤਾਨ ਦੇ ਨਾਲ ਫੜਕਣ ਆ ਉਹਨੂੰ ਜਾਣਬੁੱਝ ਕੇ ਭੜਕਾਇਆ ਜਾ ਰਿਹਾ। ਸੋ ਇਹ ਜਿਹੜੀ ਵਿਦੇਸ਼ ਸਕੱਤਰਾਂ ਦੀ ਜਿਹੜੀ ਮੀਟਿੰਗ ਆ ਉਹਨੂੰ ਰੱਦ ਕਰਨ ਪਿੱਛੇ ਸਿਰਫ ਤੇ ਸਿਰਫ ਇੱਕੋ ਕਾਰਨ ਆ ਕਿ ਲੋਕਾਂ ਦੀਆਂ ਪਾਕਿਸਤਾਨ ਪ੍ਰਤੀ ਭਾਵਨਾਵਾਂ
ਭੜਕਾਉਣੀਆਂ ਤੇ ਹਿੰਦੂਕਰਨ ਦਾ ਜਿਹੜਾ ਜਜ਼ਬਾ ਵਾ ਉਹਨੂੰ ਉਭਾਰਨਾ। ਹਾਂਜੀ, ਇੱਥੋਂ ਤੱਕ ਗੱਲ ਹੈ ਕਿ ਇਹਦਾ ਮੁੱਦਾ ਕੀ ਆ, ਉਹ ਕਿਹੜਾ ਕਾਰਨ ਆ ਜਿਹਨੂੰ ਲੈ ਕੇ ਇਹ ਮੀਟਿੰਗ ਆ, ਜਿਹੜੀ ਬੈਠਕ ਆ, ਜਿਹੜੀ ਰੱਦ ਕੀਤੀ ਗਈ ਆ। ਇਹ ਪਾਕਿਸਤਾਨ ਨੇ ਜਿਹੜੇ ਹਿੰਦੁਸਤਾਨ ਵਿੱਚ ਰਹਿ ਰਹੇ ਵਿਅਕਤੀ ਨੇ ਉਹਨਾਂ ਤੋਂ ਕੋਈ ਸਲਾਹ ਮਸ਼ਵਰਾ ਕਰਨ ਲਈ ਉਹਨਾਂ ਦੀ ਮੀਟਿੰਗ ਬੁਲਾ ਲਈ ਤਾਂ ਕੀ ਗੁਨਾਹ? ਜੀ ਉਹ ਹਿੰਦੂ ਇਸ ਦੇਸ਼ ਦੇ ਨਾਗਰਿਕ ਨਹੀਂ, ਜੇ ਉਹਨਾਂ ਦੀ ਸਲਾਹ ਕੋਈ ਲੈ ਰਿਹਾ ਵਾ ਤਾਂ ਇਹਦੇ ਵਿੱਚ ਕਿਹੜਾ ਗੁਨਾਹ ਵਾ? ਸੋ ਇਹ ਕਿਵੇਂ ਬਿਨਾਂ ਮਤਲਬ ਦਾ ਬਹਾਨਾ ਘੜ ਕੇ ਇਹ ਜਿਹੜੀ ਬੈਠਕ ਰੱਦ ਕੀਤੀ ਗਈ ਆ, ਇਹਦੇ ਪਿੱਛੇ ਸਿਰਫ ਤੇ ਸਿਰਫ ਆਉਣ ਵਾਲੀਆਂ ਜਿਹੜੀਆਂ 3 ਸੂਬਿਆਂ ਦੀਆਂ ਵਿਧਾਨ ਸਭਾਵਾਂ ਨੇ। ਹਾਂਜੀ ਜੀ ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ, ਬ੍ਰੇਕ ਵੱਲ ਜਾ ਰਿਹਾ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਤੁਹਾਡਾ ਬਹੁਤ ਬਹੁਤ ਸ਼ੁਕਰ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਇਹਨਾਂ ਰੀਸਨ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.